ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਰੂਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭਵਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸੀ ਫਿਜ਼ਾ ਤੋਂ। ਡਾਕਟਰ ਗਾਂਧੀ ਕਾਂਗਰਸ ਜੁਆਇਨ ਕਰ ਗਿਆ ਜੀ, ਪਟਿਆਲੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ। ਜੀ ਦੇਖੋ, ਗੱਲ ਇਹ ਆ ਕਿ ਕਾਂਗਰਸ ਜੁਆਇਨ ਉਹਨਾਂ ਨੇ ਆਫੀਸ਼ੀਅਲੀ ਹੁਣ ਕੀਤੀ ਆ, ਪਰ ਕਾਂਗਰਸ ਦੇ ਨਾਲ ਉਹ ਜੁੜ ਗਏ ਸਨ। ਜੀ ਜੀ। ਪਿਛਲੇ ਕੁਝ ਸਮੇਂ ਦੇ ਦੌਰਾਨ ਉਹ ਕਾਂਗਰਸ ਵਾਸਤੇ ਹੀ ਕੰਮ ਕਰ ਰਹੇ ਸੀਗੇ, ਕਿਉਂਕਿ ਉਹਨਾਂ ਦਾ ਮੰਨਣਾ ਸੀਗਾ ਕਿ ਇਸ ਵਿਚਾਰਧਾਰਾ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਆਫੀਸ਼ੀਅਲੀ ਮਤਲਬ ਕਿ ਮੈਂਬਰਸ਼ਿਪ ਲੈਣ ਦਾ ਜਿਹੜਾ ਅਰਥ ਹੁੰਦਾ ਹੈ ਉਹ ਪ੍ਰਵੀਨ ਜੀ ਇਹ ਹੁੰਦਾ ਹੈ ਕਿ ਤੁਹਾਨੂੰ ਟਿਕਟ ਮਿਲਣ ਵਾਲੀ ਹੈ। ਠੀਕ ਹੈ ਜੀ। ਆਮ ਤੌਰ ਤੇ ਜਦੋਂ ਇਸ ਤਰ੍ਹਾਂ ਤੁਸੀਂ ਸੋਚ ਕੇ ਵੇਖੋ ਨਾ, ਥੋੜਾ ਜਿਹਾ ਕਾਮਨ ਸੈਂਸ ਦੀ ਗੱਲ ਆ ਕਿ ਜੇਕਰ ਗੱਲ ਕੱਲੀ ਸਪੋਰਟ ਦੀ ਹੁੰਦੀ ਜਾਂ ਸਮਰਥਨ ਦੀ ਹੁੰਦੀ, ਉਹ ਤਾਂ ਕਰ ਹੀ ਰਹੇ ਸੀਗੇ। ਭਾਰਤ ਜੋੜੋ ਯਾਤਰਾ 'ਚ ਵੀ ਜਾ ਆਏ। ਤਾਂ ਮਤਲਬ ਕਿ ਜੋ ਫਾਰਮੈਲਿਟੀ ਹੁੰਦੀ ਹੈ ਕਿ ਤੁਸੀਂ ਵੱਡੇ ਮੰਚ ਤੇ ਕਿਸੇ ਸਾਬਕਾ ਸੰਸਦ ਮੈਂਬਰ ਨੂੰ ਲਿਆਂਦਾ ਹੈ, ਪਾਰਟੀ ਚੁਆਇਨ ਕਰਵਾਉਣੀ ਹੈ, ਉਸ ਤੋਂ ਬਾਅਦ ਫਿਰ ਮੁੱਢਲੀ ਮੈਂਬਰਸ਼ਿਪ ਦਿਵਾਉਣੀ ਹੈ, ਤਾਂ ਉਸ ਤੋਂ ਬਾਅਦ ਫਿਰ ਤਦ ਹੀ ਟਿਕਟ ਹਾਸਲ ਕਰ ਸਕੇਗਾ ਨਾ ਕੋਈ। ਹਾਲਾਂਕਿ ਟਿਕਟ ਬਾਰੇ ਕਲੈਰਿਟੀ ਇਹਨਾਂ ਨੇ ਹਜੇ ਦਿੱਤੀ ਨਹੀਂ ਹੈ ਕਿ ਦੇਖੋ ਜੀ ਟਿਕਟ ਜੇ ਤਾਂ ਦੇ ਦਿੱਤੀ ਤੇ ਚੋਣਾਂ ਲੜਾਂਗੇ, ਅਜਿਹਾ ਕਹਿ ਦਿੱਤਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ। ਪਰ ਜਿੰਨੀ ਕੁ ਸਾਨੂੰ ਵਿੱਚੋਂ ਜਾਣਕਾਰੀ ਹੈ ਕਿ ਟਿਕਟ ਫਿਕਸ ਹੈ ਇਹਨਾਂ ਦੀ, ਤੈਅ ਹੋ ਚੁੱਕੀ। ਇਹ ਪਟਿਆਲੇ ਤੋਂ ਹਾਂਜੀ ਬਿਲਕੁਲ ਤੈਅ ਹੈ, ਪਟਿਆਲੇ ਤੋਂ ਚੋਣ ਲੜੂਗੇ। ਤਾਂ ਟੱਕਰ ਫੇਰ ਹੋਏਗੀ ਪ੍ਰਨੀਤ ਕੌਰ ਵਰਸਸ ਡਾਕਟਰ ਧਰਮਵੀਰ ਗਾਂਧੀ। ਪਰ ਤੁਹਾਨੂੰ ਇੱਕ ਚੀਜ਼ ਸ਼ਾਇਦ ਯਾਦ ਹੋਏਗੀ ਕਿ ਪ੍ਰਨੀਤ ਕੌਰ ਵਰਸਸ ਗਾਂਧੀ 2019 ਚ ਅਜਿਹਾ ਨਹੀਂ ਸੀਗਾ। 2019 ਚ ਜੇ ਦੇਖੋਗੇ ਤਾਂ ਪ੍ਰਨੀਤ ਕੌਰ 5,32,027 ਵੋਟਾਂ ਲੈ ਕੇ ਗਏ ਸਨ। 45.13 ਇਹਨਾਂ ਦਾ ਜਿਹੜਾ ਹੈ ਵੋਟ ਸ਼ੇਅਰ ਸੀਗਾ। ਪਰ ਦੂਸਰੇ ਨੰਬਰ ਤੇ ਕੌਣ ਸਨ? 3,69,309 ਵੋਟਾਂ, 31.33 ਵੋਟ ਸ਼ੇਅਰ ਦੇ ਨਾਲ ਸੁਰਜੀਤ ਸਿੰਘ ਰਖੜਾ। ਦੂਸਰੇ ਨੰਬਰ ਤੇ ਪਟਿਆਲੇ ਤੋਂ ਉਹ ਸਨ। ਤੀਸਰੇ ਨੰਬਰ ਤੇ ਸਨ ਡਾਕਟਰ ਧਰਮਵੀਰ ਗਾਂਧੀ, ਜਿਨ੍ਹਾਂ ਦੀ ਵੋਟ ਹੈਗੀ ਸੀ 1,61,645, 13.71%। ਤਾਂ ਮਤਲਬ ਕਿ ਹੁਣ ਇਹੀ ਚੀਜ਼ ਦੇਖੋ ਨਾ ਕਿ ਉਹਨਾਂ ਨੇ ਜਦੋਂ ਸ਼ਾਇਦ ਨਵਾਂ ਪੰਜਾਬ ਪਾਰਟੀ ਵੱਲੋਂ ਲੜੀ ਸੀਗੀ ਇਲੈਕਸ਼ਨ, ਤਾਂ ਉਸ ਟਾਈਮ ਉਹਨਾਂ ਨੇ 13.71%, ਯਾਨੀ ਜਿਹੜਾ 1,61,645 ਦਾ ਅੰਕੜਾ ਛੋਇਆ, ਉਹ ਉਹਨਾਂ ਦੀ ਆਪਣੀ ਕਹਿ ਲਓ ਕਿ ਕਮਾਈ ਹੋ ਗਈ। ਯਾਨੀ ਆਪਦੇ ਬਲਬੂਤੇ ਤੇ ਆਪਦੀ ਹਿੰਮਤ ਤੇ ਉਹ ਇੰਨਾ ਵੋਟ ਸ਼ੇਅਰ ਜਿਹੜਾ ਉਹ ਲੈ ਜਾਂਦੇ। ਤਾਂ ਹੁਣ ਕਾਂਗਰਸ ਨੇ ਉਹਨਾਂ ਨੂੰ ਇਸੇ ਕਰਕੇ ਉਤਾਰਿਆ ਕਿ ਜਿਹੜੀ ਕਾਂਗਰਸ ਦੀ ਵੋਟ ਆ ਤੇ ਇਹਨਾਂ ਦੀ ਆਪਣੀ ਵੋਟ ਹੈ ਸਾਰੀ, ਉਹ ਕੰਸੋਲੀਡੇਟ ਕਰਕੇ ਇੱਕ ਟੱਕਰ ਲਿਆਂਦੀ ਜਾਵੇ। ਕਿਉਂਕਿ ਅਮਰਿੰਦਰ ਸਿੰਘ ਨੇ ਉੱਥੇ ਪਟਿਆਲੇ 'ਚ ਕੋਈ ਐਸਾ ਲੀਡਰ ਤੇ ਖੜਾ ਹੋਣ ਹੀ ਨਹੀਂ ਦਿੱਤਾ ਜਿਹੜਾ ਅੱਜ ਕਾਂਗਰਸ ਦੇ ਕੋਲ ਹੋਵੇ। ਵੈਸੇ ਜੇ ਤੁਸੀਂ ਜਾਓਗੇ 1992 ਦੇ ਵਿੱਚ ਸੰਤ ਰਾਮ ਸਿੰਘਲਾ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ, ਇੰਡੀਅਨ ਨੈਸ਼ਨਲ ਕਾਂਗਰਸ ਬਣੀ ਹੋਈ 92 ਚ ਜੇਤੂ ਸੀਗੇ। ਪਰ ਉਸ ਤੋਂ ਬਾਅਦ ਲਗਾਤਾਰ ਫਿਰ ਇਹ ਸੀਟ ਜਿਹੜੀ ਹੈ ਉਹ ਕਾਲੀਆਂ ਕੋਲ ਚਲੇ ਗਈ। ਚੰਦੂ ਮਾਜਰਾ ਇੱਥੋਂ ਲਗਾਤਾਰ 2 ਵਾਰੀ ਬਣੇ। ਤਾਂ ਉਸ ਤੋਂ ਬਾਅਦ ਫਿਰ ਪ੍ਰਨੀਤ ਕੌਰ ਆਉਂਦੇ ਆ। ਪਰ ਪ੍ਰਨੀਤ ਕੌਰ ਆਉਂਦੇ ਆ ਤਾਂ ਯਾਨੀ ਕਹਿ ਲਈਏ ਕਿ 4 ਵਾਰੀ ਉਹ
ਮੈਂਬਰ ਪਾਰਲੀਮੈਂਟ ਬਣਦੇ ਆ। ਤਾਂ ਇਸ ਦਰਮਿਆਨ ਕੋਈ ਹੈ ਹੀ ਨਹੀਂ ਓਡੇ ਕੱਦ ਦਾ ਲੀਡਰ ਕਾਂਗਰਸ ਦੇ ਕੋਲ। ਤਾਂ ਡਾਕਟਰ ਧਰਮਵੀਰ ਗਾਂਧੀ ਨੂੰ ਲਿਆਉਣ ਦਾ ਮਤਲਬ ਇਹ ਹੋਇਆ ਕਿ ਇਹਨਾਂ ਨੂੰ ਸਖਤ ਟੱਕਰ ਦਿੱਤੀ ਜਾਵੇ। ਇੱਥੋਂ ਜੇਕਰ ਅਮਰਿੰਦਰ ਸਿੰਘ ਨੂੰ ਹਰਾ ਦਿੱਤਾ ਜਾਂਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਬਹੁਤ ਕਸੂਤੀ ਕਹਿ ਲਓ ਕਿ ਕਰ ਜਾਏਗੀ। ਸੋ ਇਸ ਵਾਸਤੇ ਹੁਣ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਲਿਆਂਦਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ 1,61,000 ਵੋਟ ਆਪਣੇ ਦਮ ਤੇ ਲੈ ਗਏ ਸਨ। ਜੇ ਉਹ ਆਪਦੀ ਪਾਰਟੀ ਦੀ ਵੋਟ ਯਾਨੀ ਕਾਂਗਰਸ ਦੀ ਵੋਟ ਲਿਆਂਦੇ ਹੈ ਜਾਂ ਹੋਰ ਵੋਟਾਂ ਤੋੜਦੇ ਆ ਤਾਂ ਬਹੁਤ ਤਗੜੀ ਟੱਕਰ ਹੋਏਗੀ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੁਰਜੀਤ ਸਿੰਘ ਰਖੜਾ, ਕਿਉਂਕਿ ਉਹ ਵੀ ਲੋਕਲ ਲੀਡਰ ਨੇ, ਉਹਨਾਂ ਦਾ ਵੀ ਆਧਾਰ ਜ਼ਬਰਦਸਤ ਹੈ। ਅਕਾਲੀ ਵਿਰੋਧੀ ਲਹਿਰ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ 19 ਦੇ ਵਿੱਚ ਠੀਕ ਠਾਕ ਵੋਟ, ਠੀਕ ਠਾਕ ਵੀ ਨਹੀਂ, ਮੇਰੀ ਨਜ਼ਰ ਦੇ ਵਿੱਚ ਬਹੁਤ ਜ਼ਿਆਦਾ ਵੋਟ ਖਿੱਚੀ ਉਹਨਾਂ ਨੇ। ਪਰੰਤੂ ਗੱਲ ਇਹ ਹੈ ਕਿ ਐਤਕੀ ਉਹ ਇਲੈਕਸ਼ਨ ਲੜਦੇ ਆ ਕਿ ਨਹੀਂ ਲੜਦੇ, ਇਸ ਗੱਲ ਤੇ ਵੀ ਕਿਤੇ ਨਾ ਕਿਤੇ ਕਹਿ ਲਈਏ ਆਪਾਂ ਨਿਗਾਹ ਬਣੀ ਰਹੂਗੀ। ਤਾਂ ਡਾਕਟਰ ਧਰਮਵੀਰ ਗਾਂਧੀ ਦਾ ਆਉਣ ਦਾ ਮਤਲਬ ਇਹੋ ਆ ਕਿ ਉਹ ਪਟਿਆਲਾ ਤੋਂ ਇਲੈਕਸ਼ਨ ਲੜਨਗੇ। ਹਾਂ, ਇਹ ਆ ਕਿ ਡਾਕਟਰ ਧਰਮਵੀਰ ਗਾਂਧੀ ਕਿਤੇ ਇਹਨਾਂ ਦੀ ਆਪਸੀ ਕਲੇਸ਼ ਦੀ ਭੇਟ ਨਾ ਚੜ ਜਾਏ। ਠੀਕ ਹੈ ਜੀ। ਕਿਉਂ? ਕਿਉਂਕਿ ਇਹਨਾਂ ਦੇ ਪਟਿਆਲੇ ਦੇ ਵਿੱਚ ਚਾਹੇ ਦਿਹਾਤ ਆ ਚਾਹੇ ਸ਼ਹਿਰੀ ਆ, ਇਹਨਾਂ ਦੇ ਉੱਥੇ ਧੜੇ ਆ ਤੇ ਅਮਰਿੰਦਰ ਸਿੰਘ ਦੇ ਕਹਿ ਲੋ ਕਿ ਉਹਨਾਂ ਧੜਿਆਂ ਨਾਲ ਹਾਲੇ ਵੀ ਲਿੰਕ ਹੈਗੇ ਆ। ਸੋ ਇਹ ਖੇਲਾ ਨਾ ਹੋ ਜਾਵੇ, ਇਸ ਚੀਜ਼ ਦਾ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਇਲਮ ਰੱਖਦੀ ਹੈ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਬਣਾਇਆ। ਆਮ ਆਦਮੀ ਪਾਰਟੀ ਨੇ ਵੀ ਉੱਥੋਂ ਡਾਕਟਰ ਬਲਵੀਰ ਸਿੰਘ ਨੂੰ ਮੈਦਾਨ 'ਚ ਉਤਾਰਿਆ। ਸੋ ਟੱਕਰ ਪਟਿਆਲੇ ਦੀ ਵੀ ਫਸਵੀਂ ਹੋ ਜਾਏਗੀ ਜੇ ਹੁਣ ਅਕਾਲੀ ਦਲ ਬਾਦਲ ਵੱਲੋਂ ਕੋਈ ਚੰਗਾ ਤਗੜਾ ਚਿਹਰਾ ਦੇ ਦਿੱਤਾ ਜਾਂਦਾ। ਤੋ ਇਹ ਜਿਹੜੀ ਧੜੇਬੰਦੀ ਆ, ਜੇ ਮੰਨ ਲਓ ਧੜੇਬੰਦੀ ਖਤਮ ਕਰਕੇ ਇੱਕ ਵਧੀਆ ਸੋਚ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਇਸ ਤਰ੍ਹਾਂ ਅੱਗੇ ਲਿਆਂਦਾ ਜਾਂਦਾ ਕਿ ਹਾਂ ਯਾਰ ਡਾਕਟਰ ਧਰਮਵੀਰ ਗਾਂਧੀ ਵਿਧਾਇਕ ਬੰਦੇ ਆ, ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਖਲੋਣ ਵਾਲੇ ਆ, ਲਿਬਰਲ ਆਗੂ ਆ, ਤਾਂ ਮੇਰੇ ਖਿਆਲ ਦੇ ਨਾਲ ਫਿਰ ਤੇ ਪੂਰੀ ਫਸਵੀਂ ਹੋ ਜਾਏਗੀ ਛੋਟੀ। ਤਾਂ ਖੈਰ ਦੇਖੋ ਅੱਗੇ ਕੀ ਬਣਦਾ। ਪਰ ਡਾਕਟਰ ਧਰਮਵੀਰ ਗਾਂਧੀ ਨੇ ਪਾਰਟੀ ਜੁਆਇਨ ਕਰ ਲਈ ਆਫੀਸ਼ੀਅਲੀ ਤੇ ਸਾਫ਼ ਹੈ, ਸਪਸ਼ਟ ਹੈ ਕਿ ਉਹਨਾਂ ਦੀ ਤਿਆਰੀ ਜਿਹੜੀ ਹੋਏਗੀ ਉਹ ਇਲੈਕਸ਼ਨ ਵਾਸਤੇ ਹੋਏਗੀ। ਜੀ। ਤੇ ਇਨਕਮ ਟੈਕਸ ਨੋਟਿਸ ਮਾਮਲੇ ਦੇ ਵਿੱਚ ਕਾਂਗਰਸ ਨੂੰ ਵੱਡੀ ਰਾਹਤ ਮਿਲੀ ਹੈ ਜੀ। ਹਾਂਜੀ, ਦੇਖੋ ਇਨਕਮ ਟੈਕਸ ਦੇ ਮਾਮਲੇ ਦੇ ਵਿੱਚ ਇਹ ਆ ਕਿ ਹੁਣ ਜਾ ਕੇ ਟੈਕਸ ਵਾਲਿਆਂ ਨੇ ਕਹਿ ਦਿੱਤਾ, ਜੋ IT ਡਿਪਾਰਟਮੈਂਟ ਹੁੰਦਾ ਉਹਨਾਂ ਨੇ ਕਿਹਾ ਕਿ ਵੇਖੋ ਤੁਸੀਂ ਤਰੀਕ ਦੇ ਦਿਓ ਸਾਨੂੰ ਜੂਨ ਦੇ ਦੂਜੇ ਹਫ਼ਤੇ ਦੀ, ਉਦੋਂ ਤੱਕ ਇਲੈਕਸ਼ਨ ਹੋ ਜਾਏਗਾ, ਅਸੀਂ ਇਸ ਕਾਰਵਾਈ ਨੂੰ ਰੋਕ ਦਿੰਦੇ ਹਾਂ, ਗੱਲ ਖਤਮ ਹੈ। ਤਾਂ ਮਤਲਬ ਕਿ ਕਾਂਗਰਸ ਵਾਸਤੇ ਇੱਕ ਵੱਡੀ ਰਾਹਤ ਆ। ਅੱਜ ਸੁਣਵਾਈ ਹੋਈ ਤੇ ਫਿਲਹਾਲ ਰਾਹਤ ਆਪਾਂ ਕਹਿ ਸਕਦੇ ਹਾਂ ਕਿ ਇਲੈਕਸ਼ਨ ਤੱਕ ਹੁਣ ਕੋਈ ਕਾਰਵਾਈ ਨਹੀਂ ਹੋਏਗੀ, ਕਿਉਂਕਿ ਨੋਟਿਸ ਕਾਫੀ ਵੱਡਾ ਸੀ। ਜੀ ਜੀ। ਤੁਸ਼ਾਰ ਮਹਿਤਾ ਪੇਸ਼ ਹੋਏ ਸਨ ਇਸ ਮਾਮਲੇ ਦੇ ਵਿੱਚ। ਸੁਣਵਾਈ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ 1700 ਕਰੋੜ ਦਾ ਨੋਟਿਸ ਭੇਜਿਆ, ਪਰ ਲੋਕ ਸਭਾ ਇਲੈਕਸ਼ਨ ਆ ਰਿਹਾ ਤੇ ਅਸੀਂ ਫਿਲਹਾਲ ਕੋਈ ਕਾਰਵਾਈ ਨਹੀਂ ਕਰਾਂਗੇ। ਇਨਕਮ ਟੈਕਸ ਨੇ ਕੋਰਟ ਨੂੰ ਭਰੋਸਾ ਦਿੱਤਾ ਕਿ ਅਸੀਂ ਇਲੈਕਸ਼ਨ ਦੇ ਸਮਾਂ ਜਿਹੜਾ ਚੱਲ ਰਿਹਾ ਤੇ ਲਿਹਾਜ਼ਾ ਕੋਈ ਪੈਸਿਆਂ ਦੀ ਰਿਕਵਰੀ ਦੀ ਕਾਰਵਾਈ ਜਿਹੜੀ ਆ ਨਹੀਂ ਕਰਾਂਗੇ। ਮਾਮਲੇ ਦੀ ਸੁਣਵਾਈ ਜੂਨ ਮਹੀਨੇ ਦੇ ਵਿੱਚ ਕੀਤੀ ਜਾਵੇ, ਤਦ ਤੱਕ ਕੋਈ ਕਾਰਵਾਈ ਨਹੀਂ ਹੋਏਗੀ। ਤਾਂ ਸਾਫ਼ ਹੈ ਕਿ ਇੱਕ ਵਾਰੀ ਕਾਰਵਾਈ ਜਿਹੜੀ ਆ ਉਹ ਰੁਕ ਗਈ ਆ। ਤੇ ਬਾਕੀ ਗੱਲ ਇਹ ਆ ਕਿ ਹੁਣ ਖਾਤੇ ਫਰੀਜ਼ ਜਿਹੜੇ ਇਹਨਾਂ ਦੇ ਕੀਤੇ ਗਏ, ਕੀ ਉਹ ਖਾਤੇ ਖੁੱਲਣਗੇ? ਵੱਡੀ ਗੱਲ ਤੇ ਹੈ, ਸ਼ਾਇਦ ਖਾਤੇ ਖੁੱਲ ਜਾਣ, ਕਿਉਂਕਿ ਉਹਨਾਂ ਦੇ ਵਿੱਚ ਰੁਪਈਏ ਵੀ ਪਏ ਹੋਏ ਹਨ ਤੇ ਇਹਨਾਂ ਦਾ ਤਾਂ ਦੋਸ਼ ਇਹ ਸੀਗਾ ਕਿ ਕਥਿਤ ਤੌਰ ਤੇ 135 ਕਰੋੜ ਰੁਪਈਏ ਤੇ ਸਾਡੇ ਕੱਢ ਲਏ ਗਏ ਨੇ। ਇਹਦੇ ਬਾਰੇ ਕਿਤੋਂ ਵੀ ਮੈਂ 3-4 ਵੈਬਸਾਈਟਾਂ ਤੇ ਗਿਆ ਜਿਹੜੇ ਕਿ ਕਵਰ ਕਰਦੇ ਹੁੰਦੇ ਆ, ਮੈਨੂੰ ਪ੍ਰਵੀਨ ਜੀ ਕਿਤੋਂ ਵੀ ਇਹ ਚੀਜ਼ ਨਹੀਂ ਮਿਲੀ ਪੜ੍ਹਨ ਨੂੰ। ਇੱਕ ਲਾਈਵ ਕੋਰਟ ਦੀ ਸੁਣਵਾਈ ਜਿਹੜੀ ਆ ਉਹਦੇ ਚ ਭਾਵੇਂ ਲੱਭ ਜਾਵੇ, ਖੈਰ ਲੱਭਾਂਗੇ। ਪਰ ਜੇ ਮੰਨ ਲਓ ਖਾਤੇ ਵੀ ਖੋਲ ਦਿੱਤੇ ਜਾਂਦੇ ਤਾਂ ਫਿਰ ਤੇ ਕਾਂਗਰਸ ਵਾਸਤੇ ਬਹੁਤ ਵੱਡੀ ਰਾਹਤ ਹੈ, ਕਿਉਂਕਿ ਇਹਨਾਂ ਦੇ ਕੋਲ ਪੈਸਾ ਧੇਲਾ ਤੁਹਾਨੂੰ ਪਤਾ ਹਿਸਾਬ ਦਾ ਹੀ ਆ। ਹੁਣ ਇਲੈਕਟੋਰਲ ਬੌਂਡ ਦਾ ਪੈਸਾ ਜ਼ਿਆਦਾਤਰ ਤੇ ਗਿਆ ਭਾਜਪਾ ਨੂੰ। ਹਾਂਜੀ ਹਾਂਜੀ ਬਿਲਕੁਲ। ਤੇ ਭਾਜਪਾ ਵਾਲੇ ਕੀ ਹੈ ਕਿ ਨਿਰਮਲਾ ਸੀਤਾਰਮਨ ਕਹੀ ਜਾਂਦੇ ਆ ਕਿ ਦੇਖੋ ਜੀ ਮੇਰੇ ਕੋਲ ਇਲੈਕਸ਼ਨ ਲੜਨ ਦੀ ਪੈਸਾ ਨਹੀਂ, ਲੋਕ ਕਹਿੰਦੇ ਕਿ ਉੱਥੋਂ 500 ਕਰੋੜ ਕੱਢ ਲਓ, ਇਲੈਕਟੋਰਲ ਬੌਂਡ ਵਾਲੇ ਕੱਢ ਲਓ। ਜੀ ਜੀ। ਸੱਚਾਈ ਹੈ ਕਿ ਨਿਰਮਲਾ ਸੀਤਾਰਮਨ ਦੀ ਟਿਕਟ ਕੱਟੀ ਗਈ ਹੈ। ਇਹ ਕਮਾਲ ਦੀ ਗੱਲ ਹੈ। ਵਿਚਲੀ ਗੱਲ ਇਹ ਹੈ, ਨਿਰਮਲਾ ਸੀਤਾਰਮਨ ਦੀ ਟਿਕਟ ਕੱਟੀ ਗਈ ਆ ਕਿਉਂਕਿ ਸਰਵੇ ਦੇ ਵਿੱਚ ਸ਼ਾਇਦ ਉਹ ਹਾਰ ਰਹੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਰਾਹਤ ਵਾਲੀ ਵੱਡੀ ਖਬਰ ਹੈ ਕਾਂਗਰਸ ਵਾਸਤੇ। ਹੁਣ ਕਾਂਗਰਸ ਆਪਣਾ ਪ੍ਰਚਾਰ ਜਿਹੜਾ ਹੈ ਉਹ ਖੁੱਲ੍ਹਮ ਖੁੱਲ੍ਹਾ ਕਰ ਲਏਗੀ। ਇਹ ਤੇ ਬਹੁਤ ਜ਼ਿਆਦਾ ਕਲਪ ਰਹੇ ਸਨ, ਪਰ ਗੱਲ ਇਹ ਆ ਕਿ ਵੇਖ ਲਓ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਇੱਕ ਪਾਸੇ ਇਲੈਕਟੋਰਲ ਬੌਂਡ ਨੂੰ ਤਾਂ ਮੋਦੀ ਸਾਹਿਬ ਕਹਿ ਰਹੇ ਆ ਕਿ ਬਾਈ ਇਹ ਗੇਮ ਹੀ ਬਹੁਤ ਵਧੀਆ ਸੀਗੀ, ਦੂਸਰੇ ਪਾਸੇ
ਜਿਹੜੀਆਂ ਕੁਤਾਹੀਆਂ ਕੋਈ ਮਾੜੀਆਂ ਮੋਟੀਆਂ ਹੋਈਆਂ ਨੇ ਉਹਨਾਂ ਦੀ ਇੰਨੀ ਭਾਰੀ ਸਜ਼ਾ ਹੈ ਕਿ ਵੇਖ ਲਓ ਕਾਂਗਰਸ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਾਈਨੈਂਸ਼ੀਅਲੀ ਉਹਨਾਂ ਨੇ ਚੱਕਾ ਬਿਲਕੁਲ ਹੀ ਜਾਮ ਕਰ ਦਿੱਤਾ ਸੀਗਾ ਇੱਕ ਵਾਰੀ। ਤਾਂ ਹੁਣ ਸਵੇਰੇ ਡਿਟੇਲਡ ਆਰਡਰ ਦੇ ਵਿੱਚ ਪਤਾ ਲੱਗੇਗਾ ਜੀ ਕਿ ਕਿਵੇਂ ਉਹ ਖਾਤੇ ਵੀ ਖੋਲ ਦਿੱਤੇ ਗਏ, ਤੇ ਖਾਤੇ ਖੋਲ ਦਿੱਤੇ ਗਏ ਤਾਂ ਡੈਫੀਨਿਟਲੀ ਕਾਂਗਰਸ ਵਾਸਤੇ ਇੱਕ ਵੱਡੀ ਰਾਹਤ ਹੈ। ਜੀ, ਤੇ ਗੱਲ ਕਰੀਏ ਸ਼ੁਭਕਰਨ ਮਾਮਲੇ ਦੀ ਮਿੰਟੂ ਜੀ, ਇਹਦੇ ਵਿੱਚ ਹਰਿਆਣੇ ਨੂੰ ਝਟਕਾ ਲੱਗਿਆ ਜੀ? ਹਾਂਜੀ, ਦੇਖੋ ਸ਼ੁਭਕਰਨ ਸਿੰਘ ਦਾ ਮਾਮਲਾ ਕੀ ਸੀਗਾ ਕਿ ਹਾਈ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਤੁਸੀਂ ਬਈ ਇੱਕ ਕਮੇਟੀ ਬਣਾਓ, ਮਤਲਬ ਕਿ ਐਸਆਈਟੀ ਜਿਹੜੀ ਜੁਆਇੰਟ ਬਣਾਓ ਪੰਜਾਬ ਤੇ ਹਰਿਆਣਾ। ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਇਹ ਚਲੇ ਗਏ ਸਨ ਸੁਪਰੀਮ ਕੋਰਟ ਦੇ ਵਿੱਚ। ਉੱਥੇ ਸੁਪਰੀਮ ਕੋਰਟ ਨੇ ਜਿਹੜੀ ਜਾਂਚ ਪੜਤਾਲ ਹੇਠਲੇ ਪੱਧਰ ਤੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਚਾਲੂ ਹੋਈ ਆ, ਉਹਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ, ਯਾਨੀ ਇਹਨਾਂ ਨੂੰ ਸਟੇ ਨਹੀਂ ਮਿਲਿਆ। ਤੇ ਇੱਕ ਵੱਡਾ ਝਟਕਾ ਹੋ ਗਿਆ ਨਾ। ਸੁਪਰੀਮ ਕੋਰਟ ਨੇ ਕਿਹਾ ਕਿ ਵੇਖੋ ਜਾਂਚ ਰਿਪੋਰਟ ਨੂੰ ਆਉਣ ਦਿਓ, ਬਾਅਦ ਦੇ ਵਿੱਚ ਰਿਪੋਰਟ ਤੇ ਵਿਚਾਰ ਕਰ ਲਿਆ ਜਾਏ। ਤਾਂ ਗੱਲ ਇਹ ਆ ਕਿ ਹਾਈ ਕੋਰਟ ਦੇ ਰਿਟਾਇਰ ਜੱਜ ਤੋਂ ਜਿਹੜੀ ਜਾਂਚ ਪੜਤਾਲ ਹੋਣੀ ਆ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਕੁਝ ਪੁਲਿਸ ਆਫੀਸਰ ਵੀ ਸ਼ਾਇਦ ਜਿਹੜੇ ਨਿਯੁਕਤ ਕੀਤੇ ਗਏ ਸਨ। ਤਾਂ ਇਹ ਜਿਹੜੀ ਕਹਿ ਲਓ ਕਿ ਜਾਂਚ ਚੱਲਦੀ ਹੈ, ਇਹ ਜਾਂਚ ਚੱਲਦੀ ਰਹੇਗੀ। ਐਡਵੋਕੇਟ ਜਿਹੜੇ ਸੀਗੇ ਪ੍ਰਦੀਪ ਰਾਪੜੀਆ ਯਾਨੀ ਹਰਿੰਦਰਪਾਲ ਸਿੰਘ ਈਸ਼ਰ ਦੀ ਤਰਫੋਂ ਉੱਥੇ ਪੇਸ਼ ਹੋਏ ਸਨ, ਜਿਨ੍ਹਾਂ ਦੀ ਇਹ ਸਾਰੀ ਪਟੀਸ਼ਨ ਤੇ ਸੁਣਵਾਈ ਹੁੰਦੀ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਕਮੇਟੀ ਦੇ ਵਿੱਚ ਦੋਵਾਂ ਰਾਜਾਂ ਦੇ ਅਧਿਕਾਰੀ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਜੱਜ ਹੋ ਗਿਆ, ਇੱਕ ਏਡੀਜੀਪੀ ਰੈਂਕ ਦਾ ਆਪਣਾ ਆਫੀਸਰ ਹੋ ਗਿਆ ਪੰਜਾਬ ਦਾ, ਇੱਕ ਹੋ ਗਿਆ ਹਰਿਆਣੇ ਦਾ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਕੰਪੋਜੀਸ਼ਨ ਬਣਾਈ ਗਈ ਸੀਗੀ ਹਾਈ ਕੋਰਟ ਦੇ ਹੁਕਮਾਂ ਤੇ। ਰਿਪੋਰਟ ਇਹਨਾਂ ਨੇ ਸਬਮਿਟ ਨਹੀਂ ਕੀਤੀ, ਹਾਲੇ ਜਾਂਚ ਪੜਤਾਲ ਜਿਹੜੀ ਉਹ ਚੱਲਦੀ ਪਈ ਆ। ਤਾਂ ਅਜਿਹੇ ਚ ਹਰਿਆਣਾ ਜਿਹੜਾ ਸੀਗਾ ਉਹ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ ਕਿ ਇਸ ਨੂੰ ਰੋਕਿਆ ਜਾਵੇ ਜੀ। ਉਹਨਾਂ ਦਾ ਕਹਿਣਾ ਸੀਗਾ, ਉਹਨਾਂ ਦਾ ਮਾੜਾ ਜਿਹਾ ਲੌਜੀਕਲੀ ਜੇ ਆਪਾਂ ਵੇਖੀਏ ਤਾਂ ਉਹਨਾਂ ਦਾ ਇਹ ਸੀਗਾ, ਤਾਰਕਿਕ ਤਰੀਕੇ ਦੇ ਨਾਲ ਉਹਨਾਂ ਦਾ ਪੱਖ ਸੀਗਾ ਜਿਹੜਾ ਉਹ ਕਹਿ ਰਿਹਾ ਸੀਗਾ ਕਿ ਅਸੀਂ FIR ਜਦੋਂ ਕੱਟੀ ਆ, ਇੱਥੇ FIR ਸਾਡੇ ਵੱਲੋਂ ਹੋਈ ਆ, ਤਾਂ ਫਿਰ ਦੂਸਰੀ ਜਾਂਚ ਕਿਵੇਂ ਹੋ ਸਕਦੀ ਹੈ। ਉਹਨਾਂ ਦਾ ਤਰਕ ਇਹ ਸੀਗਾ। ਤਾਂ ਚਲਦੀ ਇਹ ਜਿਹੜੀ ਕਾਨੂੰਨੀ ਪੈਰਾਜੋਈ ਕਾਨੂੰਨੀ ਲੜਾਈ ਸੀਗੀ ਉਹ ਸੁਪਰੀਮ ਕੋਰਟ ਤੱਕ ਪਹੁੰਚੀ, ਤੇ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਨਹੀਂ, ਫਿਲਹਾਲ ਤੇ ਮਿੱਤਰੋ ਜਾਂਚ ਪੜਤਾਲ ਨਹੀਂ ਰੁਕੇਗੀ, ਤੁਸੀਂ ਚਾਹੇ ਜੋ ਮਰਜ਼ੀ ਕਰ ਲਓ। ਤਾਂ ਹੁਣ ਦੇਖਣਾ ਹੀ ਹੋਏਗਾ ਕਿ ਜਿਹੜੀ, ਕਿਉਂਕਿ ਹੁੰਦਾ ਕੀ ਆ ਅਮੂਮਨ ਆਪਾਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਚੈਲੰਜ ਕੀਤਾ ਜਾਂਦਾ, ਕੋਈ ਚੁਣੌਤੀ ਦਰਪੇਸ਼ ਆਉਂਦੀ ਆ ਕਿਸੇ ਵੀ ਮਾਮਲੇ ਦੇ ਵਿੱਚ, ਉਹ ਇੱਕ ਵਾਰੀ ਹੇਠਲੇ ਪੱਧਰ ਤੇ ਜੋ ਜਾਂਚ ਪੜਤਾਲ ਚੱਲ ਰਹੀ ਹੁੰਦੀ ਹੈ ਉਹਨੂੰ ਬ੍ਰੇਕ ਲੱਗ ਜਾਂਦੀ ਹੈ ਕਿ ਉੱਤੋਂ ਵੇਖ ਲਈਏ, ਕਿਉਂਕਿ ਉਦੋਂ ਤੱਕ ਕੋਈ ਛੱਛੋ ਪੰਜ ਦੇ ਵਿੱਚ ਕੋਈ ਕੰਮ ਕਰਨ ਦਾ ਲਾਭ ਵੀ ਨਹੀਂ ਹੁੰਦਾ ਕਿ ਹੋ ਸਕਦਾ ਸਟੇ ਹੋ ਜਾਵੇ। ਸੋ ਇਸ ਕਰਕੇ ਉਹ ਜਾਂਚ ਪੜਤਾਲ ਜ਼ਿਆਦਾ ਮਤਲਬ ਕਿ ਉਹਦੇ ਚ ਕੋਈ ਡਿਵੈਲਪਮੈਂਟ ਹੈ ਨਹੀਂ ਗੀ। ਤਾਂ ਜਦੋਂ ਹੁਣ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਮਿੱਤਰੋ ਸਟੇ ਨਹੀਂ ਮਿਲੇਗਾ, ਤਾਂ ਹੁਣ ਵੇਖਣਾ ਹੋਏਗਾ ਕਿ ਜਾਂਚ ਪੜਤਾਲ ਕਿੰਨੀ ਤੀਬਰਤਾ ਦੇ ਨਾਲ ਕੀਤੀ ਜਾਂਦੀ ਆ, ਉਹਦੇ ਚ ਕੀ ਨਿਕਲਦਾ। ਬਾਕੀ ਤੁਹਾਨੂੰ ਪਤਾ ਹੀ ਆ ਹਰਿਆਣਾ ਕਿਉਂ ਅਜਿਹਾ ਕਰ ਰਿਹਾ, ਕਿਉਂਕਿ ਹਰਿਆਣੇ ਨੂੰ ਪਤਾ ਹੈ ਪ੍ਰਵੀਨ ਜੀ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ, ਕਿਉਂਕਿ ਹਾਈ ਕੋਰਟ ਦਾ ਜੱਜ ਦੂਸਰੇ ਪਾਸੇ ਪੰਜਾਬ ਦਾ ਆਫੀਸਰ, ਯਾਨੀ ਹਰਿਆਣੇ ਦੇ ਪੱਖ ਚ ਤਾਂ ਇੱਕ ਹੀ ਰਹਿ ਗਿਆ ਨਾ, ਹਰਿਆਣੇ ਦਾ ਆਫੀਸਰ ਤੇ ਇਕੱਲਾ ਹੀ ਰਹਿ ਗਿਆ। ਤੇ ਇਹ ਮੰਨ ਲਓ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨੰਗੀਆਂ ਹੋ ਜਾਂਦੀਆਂ ਤਾਂ ਫਿਰ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ। ਤੇ ਤੁਹਾਨੂੰ ਪਤਾ ਹੀ ਆ ਕਿ ਇੱਕ ਤਾਂ ਇਲੈਕਸ਼ਨ ਉੱਤੇ ਆ ਫਿਰਦੇ, ਤੇ ਫਿਰ ਹਰਿਆਣੇ ਵਾਲਾ ਵੀ ਇਲੈਕਸ਼ਨ ਆ, ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤੇ ਵੈਸੇ ਵੀ ਭਾਜਪਾ ਦੀ ਤੇ ਵਾਟ ਲੱਗੀ ਪਈ ਆ ਪਿੰਡਾਂ ਚ, ਹਰਿਆਣੇ ਚ ਵੀ, ਪੰਜਾਬ ਦੇ ਵਿੱਚ ਤੇ ਬੋਰਡ ਲੱਗਣੇ ਸ਼ੁਰੂ ਹੋ ਗਏ ਆ ਕਿ ਵੀਰ ਬਣ ਕੇ ਇੱਥੇ ਨਾ ਆਇਓ, ਨਹੀਂ ਤਾਂ ਆਪਦਾ ਹਿਸਾਬ ਕਿਤਾਬ ਲਾ ਲਿਓ। ਤੇ ਖੈਰ ਇਹ ਕਹਿ ਸਕਦੇ ਆਪਾਂ ਕਿ ਪੰਜਾਬ ਸਰਕਾਰ ਵਾਸਤੇ ਚੰਗੀ ਖਬਰ ਹੈ, ਤੇ ਪਰ ਹਰਿਆਣੇ ਵਾਸਤੇ ਇਹ ਝਟਕਾ ਹੀ ਆ। ਜੀ, ਤੇ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਆਪ ਨਾਲ ਗੱਠਜੋੜ ਨਹੀਂ ਕਰਨਾ, ਫਿਰ ਉਹਨਾਂ ਨੇ ਵਿਰੋਧਤਾ ਕੀਤੀ ਹੈ ਗੱਠਜੋੜ ਦੀ। ਦੇਖੋ ਗੱਠਜੋੜ ਦੀ ਗੱਲ ਜਿਹੜੀ ਦੁਬਾਰਾ ਤੋਂ ਚੱਲੀ ਆ, ਇਹ ਇਸ ਵਾਸਤੇ ਚੱਲੀ ਆ ਕਿਉਂਕਿ ਜਦੋਂ ਦਿੱਲੀ ਦੇ ਵਿੱਚ ਇਹਨਾਂ ਨੇ ਮਹਾਂ ਰੈਲੀ ਕੀਤੀ ਆ, ਐਤਵਾਰ ਮਹਾਂ ਰੈਲੀ ਸੀਗੀ ਨਾ, ਤੇ ਬਹੁਤ ਤਗੜੀ ਰੈਲੀ ਕੀਤੀ ਆ ਇਹਨਾਂ ਨੇ। ਉਸ ਰੈਲੀ ਦੀ ਵੀ ਜੇ ਆਪਾਂ ਸੰਖੇਪ ਦੇ ਵਿੱਚ ਗੱਲ ਕਰੀਏ ਤਾਂ ਇੱਕ ਬਿਰਤਾਂਤ ਇਹ ਸਿਰਜਿਆ ਗਿਆ ਵਿਰੋਧੀ ਧਿਰ ਵੱਲੋਂ ਕਿ ਭਾਈ ਦੇਖੋ, ਇੱਕ ਪਾਸੇ ਅਸੀਂ ਖਲੋਤੇ, ਇੱਕ ਪਾਸੇ ਆ ਮੋਦੀ, ਇੱਕ ਪਾਸੇ ਡੈਮੋਕ੍ਰੇਸੀ ਆ, ਦੂਜੇ ਪਾਸੇ ਹੈਗੀ ਆ ਡਾਂਗਕ੍ਰੇਸੀ। ਡਾਂਗਾ ਖਾਣੀਆਂ ਤਦ ਤਿਆਰ ਹੋ ਜਾਓ ਜੇ ਡੈਮੋਕ੍ਰੇਸੀ ਚ ਰਹਿਣਾ, ਵਧੀਆ ਆਪਦੀ ਆਜ਼ਾਦੀ ਰੱਖਣੀ ਆ,
ਫਿਰ ਤੁਸੀਂ ਸਾਡੇ ਨਾਲ ਜੀ ਯਾਨੀ ਉਹਦਾ ਤੱਤ ਸਾਰੇ ਇਹ ਨਿਕਲਦਾ। ਪਰ ਕੇਜਰੀਵਾਲ ਦੀ ਬ੍ਰਾਂਡਿੰਗ ਬੜੇ ਜਤਾ ਕੇ ਬੀਬੀ ਕੇਜਰੀਵਾਲ ਨੇ ਵੀ ਕੀਤੀ ਆ ਤੇ ਹਾਂਜੀ ਹਾਂਜੀ ਆਮ ਆਦਮੀ ਪਾਰਟੀ ਨੇ ਵੀ ਕੀਤੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੂੰ, ਤਾਂ ਖੈਰ ਜੇ ਆਪਾਂ ਆਈਏ ਉਸ ਮੰਚ ਤੇ ਜਿੱਥੇ ਖੜਗੇ ਸਾਹਿਬ ਵੀ ਸਨ, ਸਾਰੇ ਬੈਠੇ ਸਨ, ਮਾਨ ਸਾਹਿਬ ਵੀ ਸੀਗੇ, ਤਾਂ ਖੜਗੇ ਸਾਹਿਬ ਨੇ ਮਾਨ ਸਾਹਿਬ ਨੂੰ ਇਸ਼ਾਰਾ ਕਰਕੇ ਕਿਹਾ ਕਿ ਦੇਖੋ ਸਾਨੂੰ ਇਕੱਠੇ ਹੋਣਾ ਪਵੇਗਾ, ਐਵੇਂ ਇਕੱਲੇ ਇਕੱਲੇ ਲੜਨ ਦਾ ਕੋਈ ਫਾਇਦਾ ਨਹੀਂ ਹੈ। ਤਾਂ ਜਿਹੜੀ ਉਹ ਗੱਲ ਸੀਗੀ ਉਸ ਗੱਲ ਦਾ ਕਿਤੇ ਨਾ ਕਿਤੇ ਮਤਲਬ ਇਹ ਕੱਢਿਆ ਗਿਆ ਕਿ ਖੜਗੇ ਸਾਹਿਬ ਭਗਵੰਤ ਮਾਨ ਜੀ ਨੂੰ ਚਿਤਾ ਰਹੇ ਆ ਕਿ ਮਾਨ ਸਾਹਿਬ ਆਪਾਂ ਪੰਜਾਬ ਦੇ ਵਿੱਚ ਵੀ ਇਕੱਠੇ ਹੋ ਜਾਈਏ, ਕੱਲਿਆਂ ਕੱਲਿਆਂ ਦਾ ਇਹ ਨਾ ਹੋਵੇ ਕਿ ਕੁਝ ਵਟਿਆ ਨਾ ਜਾਵੇ। ਤਾਂ ਇਸ ਤੋਂ ਬਾਅਦ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਹੈਗੀ ਆ ਜੀ, ਥੋੜੀ ਬਹੁਤੀ ਆਪਾਂ ਰੱਖਦੇ ਹਾਂ ਜਾਣਕਾਰੀ, ਹਾਂਜੀ ਇਹ ਭਗਵੰਤ ਮਾਨ ਨੇ ਤੇ ਆਪਣੇ ਬੰਦਿਆਂ ਨੂੰ, ਕਿਉਂਕਿ ਦੇਖੋ ਸਾਰੇ ਹੀ ਜਿਹੜੇ ਆ ਫਿਰ ਕਨਫਿਊਜ਼ ਹੋ ਗਏ, ਕਿਉਂਕਿ ਪੰਜ ਤੇ ਮੰਤਰੀ ਚੋਣ ਮੈਦਾਨ 'ਚ ਹੈ, ਵਿਆਹ ਕੀ ਬਣ ਗਿਆ? ਸਭ ਨੂੰ ਹੁੰਦਾ ਨਾ, ਫਰਜ਼ ਕਰੋ ਤੁਸੀਂ ਚੋਣ ਮੈਦਾਨ 'ਚੋਂ ਕੈਂਡੀਡੇਟ ਹੋ, ਉਤੋਂ ਕੋਈ ਸਮਝੌਤੇ ਦੀ ਗੱਲ ਫੇਰ ਚੱਲ ਪਵੇ, ਤਾਂ ਜਿਹੜਾ ਬੰਦਾ ਪ੍ਰਚਾਰ ਕਰ ਰਿਹਾ ਚੋਣ ਮੈਦਾਨ ਦੇ ਅੰਦਰ ਹੈ, ਉਹ ਤਾਂ ਸੋਚੇਗਾ ਨਾ ਕਿ ਇਹ ਕੀ ਹੋ ਰਿਹਾ, ਕੱਲ ਨੂੰ ਕੀ ਟਿਕਟ ਮੇਰੀ ਵਾਪਸ ਹੋ ਜਾਏਗੀ ਕਿ ਮੈਂ ਕੈਂਡੀਡੇਟ ਜਿਹੜਾ ਉਹ ਰਹੂੰਗਾ। ਇਸ ਤੋਂ ਪਹਿਲਾਂ ਹੀ ਚਾਹੁੰਦੇ ਹੁੰਦੇ ਆ ਕਿ ਹਾਂ ਯਾਰ ਚੰਗਾ ਹੋਵੇ ਜੇ ਕੰਮ ਨਿਬੜੇ। ਤਾਂ ਗੱਲ ਇਹ ਹੈ ਕਿ ਭਗਵੰਤ ਮਾਨ ਹੋਰਾਂ ਨੇ ਅੰਦਰ ਖਾਤੇ ਕੱਲ ਹੀ ਸੁਨੇਹਾ ਲਾ ਦਿੱਤਾ ਸੀਗਾ ਜਦੋਂ ਇਹ ਗੱਲ ਚੱਲੀ ਆ ਕਿ ਭਾਈ ਤਗੜੇ ਹੋ ਜਾਓ, ਆਪਾਂ ਕੋਈ ਸਮਝੌਤਾ ਨਹੀਂ ਕਰਨਾ ਕਾਂਗਰਸ ਦੇ ਨਾਲ, ਕੋਈ ਸਮਝੌਤਾ ਨਹੀਂ ਹੋ ਰਿਹਾ। ਤੇ ਮਾਨ ਤੁਹਾਨੂੰ ਬਸ ਲਾ ਲਓ ਕਿ ਇੱਕ ਅੱਧ ਦਿਨ ਦੇ ਵਿੱਚ ਇੱਕ ਵੱਡੀ ਮੀਟਿੰਗ ਕਰਦੇ ਨਜ਼ਰ ਆਉਣਗੇ, ਜਿਹਦੇ ਵਿੱਚ ਨਾ ਸਿਰਫ ਮੋਟੀਵੇਟ ਕੀਤਾ ਜਾਏਗਾ ਵਿਧਾਇਕਾਂ ਵਗੈਰਾ ਨੂੰ, ਹੋਰ ਜਿਹੜੇ ਇਹਨਾਂ ਦੇ ਲੀਡਰ ਆ, ਬਲਕਿ ਜਿਹੜੇ ਕੁਝ ਵਿਧਾਇਕ ਹੈ ਜਿਸ ਤਰ੍ਹਾਂ ਮੰਤਰੀ ਜਾ ਰਹੇ ਨੇ ਹਲਕਿਆਂ ਦੇ ਵਿੱਚ, ਤੇ ਉਹ ਮਤਲਬ ਕਿ ਕੰਡ ਜੀ ਦੇਈ ਬੈਠੇ। ਜਿਵੇਂ ਆਪਾਂ ਇੱਕ ਮਿਸਾਲ ਲੈ ਲਈਏ, ਖੁੱਡੀਆਂ ਸਾਹਿਬ ਗਏ ਸਨ ਇੱਧਰ ਮੌੜ ਵਾਲੀ ਸਾਈਡ, ਮਾਨਸਾ ਵਾਲੀ ਸਾਈਡ, ਤਾਂ 2 MLA ਜਿਹੜੇ ਆ ਉਹ ਨਹੀਂ ਗੱਲ ਨਹੀਂ ਕਰ ਰਹੇ। 2 MLA ਕਿਹੜੇ? ਸਿੰਗਲਾ ਸਾਹਿਬ, ਅਮਿਤ, ਰਤਨ। ਯਾਨੀ ਇਸ ਤਰ੍ਹਾਂ ਹੈ ਕਿ ਉਹ ਵੀ ਦੇਖਿਆ ਜਾਊਗਾ ਕਿ ਕਿਹੜਾ ਕਿਸ ਤਰ੍ਹਾਂ ਚੱਲ ਰਿਹਾ। ਹਾਲਾਂਕਿ ਦੋਵੇਂ ਤੁਹਾਨੂੰ ਪਤਾ ਗ੍ਰਿਫਤਾਰ ਹੋ ਚੁੱਕੇ, ਪਰ ਇਹਨਾਂ ਨੂੰ ਕਹਿ ਸਕਦੇ ਕਿਤੇ ਸੱਦਾ ਨਹੀਂ ਮਿਲਦਾ ਤੇ ਕਿਤੇ ਆਪ ਨਹੀਂ ਜਾਂਦੇ। ਤਾਂ ਇਹ ਵੀ ਵੇਖਿਆ ਜਾ ਰਿਹਾ ਕਿ ਹੋਰ ਜਿਹੜੇ MLA ਜਦੋਂ ਉਹਨਾਂ ਦੇ ਹਲਕੇ ਦੇ ਵਿੱਚ ਮੰਤਰੀ ਜਾਂ ਉਮੀਦਵਾਰ ਚੋਣ ਪ੍ਰਚਾਰ ਵਾਸਤੇ ਉਤਰਿਆ ਤਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਐਕਟੀਵਿਟੀ, ਤਾਂ ਇਹ ਤੁਹਾਨੂੰ ਨਜ਼ਰ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਜ਼ਿਆਦਾ ਨਹੀਂ, 1-2-3 ਦਿਨ ਦੇ ਵਿੱਚ ਇਹ ਸਾਰੀ ਗੱਲ ਹੋ ਜਾਏਗੀ। ਤਾਂ ਉਧਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਭਾਈ ਕਨਫਿਊਜ਼ਨ ਉਧਰ ਹੈ ਤੇ ਸਾਡੇ ਵੱਲ ਵੀ ਦੁਵਿਧਾ ਜਿਹੜੀ ਆ ਉਹ ਜ਼ਿਆਦਾ ਨਾ ਵਧੇ। ਤਾਂ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਦੇਖੋ ਗੱਲ ਇਹ ਆ ਕਿ ਭਾਈ ਸਾਡਾ ਜਿਹੜਾ ਆਪ ਦੇ ਨਾਲ ਇੱਥੇ ਗੱਠਜੋੜ ਆ ਉਹ ਨਹੀਂ ਹੋਏਗਾ। ਉਹ ਕਹਿੰਦੇ ਕਿ ਮੋਦੀ ਸਾਹਿਬ ਨੇ ਕਿਸਾਨਾਂ ਨਾਲ ਨਜਾਇਜ਼ ਕੀਤੀ ਤੇ ਭਗਵੰਤ ਮਾਨ ਨੇ ਉਹਦੇ ਤੇ ਮੋਹਰ ਲਾਈ ਹੈ। ਇਸੇ ਗੱਲ ਕਾਰਨ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ, ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਬਈ ਤੁਸੀਂ ਦੇਖਿਆ ਹੋਣਾ ਨਾ ਕਿ ਜਿਹੜਾ ਫੈਸਲਾ ਆਇਆ ਸਾਈਲੋ ਵਾਲਾ, ਉਹ ਕਾਫੀ ਵਿਵਾਦਿਤ ਹੈ। ਉਹ ਕਹਿੰਦੇ ਕਿ ਜਿਹੜਾ ਚੀਫ ਮਿਨਿਸਟਰ ਪੰਜਾਬ ਹੈ ਇਹਦਾ ਵਾਸਤਾ ਦਿੱਲੀ ਦੀ ਸਰਕਾਰ ਨਾਲ, ਠੀਕ ਹੈ, ਮਤਲਬ ਉਹ ਸਾਫ਼ ਕਹਿ ਰਿਹਾ ਕਿ ਇਹ ਤਾਂ ਟੂਲ ਬਣ ਕੇ ਉਹਨਾਂ ਦਾ, ਸੰਦ ਬਣ ਕੇ ਉਹਨਾਂ ਦੇ ਹੀ ਫੈਸਲੇ ਲਾਗੂ ਕਰ ਰਿਹਾ, ਤਾਂ ਫਿਰ ਅਸੀਂ ਕਿਵੇਂ ਗੱਠਜੋੜ? ਮਤਲਬ ਕਿ ਵਿਰੋਧਤਾ ਤਾਂ ਆਪਣੀ ਥਾਂ ਤੇ ਹੈ ਹੀ ਆ। ਤਾਂ ਐਤਕੀ ਕੀ ਹੈ ਕਿ ਕਿਸਾਨੀ ਐਂਗਲ ਦਿੱਤਾ ਬਾਜਵਾ ਸਾਹਿਬ ਨੇ ਤੇ ਦੇਖੋ ਜੀ ਇਹ ਤੇ ਕਿਸਾਨ ਮਾਰੂ ਫੈਸਲੇ ਜਿਹੜੇ ਆ ਨਰਿੰਦਰ ਮੋਦੀ ਹੋਰਾਂ ਦੇ ਉਹ ਲਾਗੂ ਕਰ ਰਿਹਾ, ਫਿਰ ਸਾਡਾ ਸਮਝੌਤਾ ਕਾਹਦਾ? ਤਾਂ ਕੁੱਲ ਮਿਲਾ ਕੇ ਇਹ ਆ ਕਿ ਇੱਥੇ ਗੱਠਜੋੜ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਕੋਈ ਫਿਰ ਕਿਲਾ ਖੜਾ ਹੋਣ ਜਾ ਰਿਹਾ। ਤਾਂ ਖੜਗੇ ਸਾਹਿਬ ਦੀ ਗੱਲ ਦਾ ਵੀ ਜੇ ਮਾਇਨਾ ਕੱਢੀਏ ਪ੍ਰਵੀਨ ਜੀ, ਹੋ ਸਕਦਾ ਉਹਨਾਂ ਨੇ ਤੇ ਵੈਸੇ ਕਿਹਾ ਹੋਵੇ ਵੀ ਸਾਨੂੰ ਇਕੱਠੇ ਹੋ ਕੇ ਲੜਨਾ ਹੀ ਪਵੇਗਾ ਜੀ, ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ। ਪਰ ਉਹ ਜਿੱਦਾਂ ਕਹਿ ਲਓ ਕਿ ਸਹੀ ਸਮੇਂ ਤੇ ਕਈ ਵਾਰ ਗੱਲ ਜਿਹੜੀ ਹੈ ਕਹੀ ਹੁੰਦੀ ਹੈ ਨਾ, ਤਾਂ ਉਹਦਾ ਮਤਲਬ ਦੂਸਰਾ ਵੀ ਸਹੀ ਨਿਕਲ ਰਿਹਾ ਹੁੰਦਾ, ਸਹੀ ਹੁੰਦਾ ਉਹ ਵੀ। ਤਾਂ ਖੈਰ ਇਹ ਗੱਲ ਆ, ਇਹਦੇ ਤੇ ਕਾਫੀ ਜ਼ਿਆਦਾ ਮਾਮਲਾ ਭਖ ਗਿਆ ਤੇ ਹੁਣ ਇੱਕ ਦੂਜੇ ਦੀਆਂ ਰਣਨੀਤੀਆਂ ਜਿਹੜੀਆਂ ਉਹਨਾਂ ਨੂੰ ਸਮਝਿਆ ਜਾ ਰਿਹਾ ਤੇ ਆਪਣੇ ਬੰਦਿਆਂ ਨੂੰ ਸਮਝਾਇਆ ਜਾ ਰਿਹਾ। ਜੀ
ਤੇ ਬੰਦੀ ਸਿੰਘਾਂ ਦੀ ਪੱਕੀ ਜ਼ਮਾਨਤ ਨੂੰ ਰੱਦ ਕਰਨਾ ਮੰਦਭਾਗਾ ਹੈ, ਧਾਮੀ ਸਾਹਿਬ ਕਹਿ ਰਹੇ ਨੇ ਜੀ। ਇਹਦੇ ਤੇ ਆਪਾਂ ਬੰਦੀ ਸਿੰਘਾਂ ਸ਼ਬਦ ਨਾ ਹੀ ਇਸਤੇਮਾਲ ਕਰੀਏ, ਬੰਦੀ ਸਿੰਘ ਇੱਕ ਦਾ ਹੀ ਹੈ ਹਾਲ ਦੀ ਘੜੀ ਫਿਲਹਾਲ। ਜੀ ਜੀ। ਤਾਂ ਗੱਲ ਇਹ ਹੈ ਕਿ ਜ਼ਮਾਨਤ ਰੱਦ ਹੋਈ ਆ, ਭਾਈ ਗੁਰਮੀਤ ਸਿੰਘ ਹੋਰਾਂ ਦੀ ਹੋਈ ਆ। ਇਹ ਜ਼ਮਾਨਤ ਮੈਨੂੰ ਸਮਝ ਨਹੀਂ ਆਈ ਕਿ ਕਿਹਦੇ ਹੁਕਮ ਤੇ ਰੱਦ ਹੋਈ ਆ, ਇਹ ਨਹੀਂ ਦੱਸਿਆ ਗਿਆ। ਉਹ ਗੱਲ ਇਹ ਹੈ ਕਿ ਜਦੋਂ ਜ਼ਮਾਨਤ ਮਿਲ ਗਈ ਤੇ ਤੁਹਾਨੂੰ ਪਤਾ ਹੈ ਜਿਹੜੇ ਭਾਈ ਸਾਹਿਬ ਇਹ ਤਾਂ ਬਹੁਤ ਸ਼ਰਾਫਤ ਦੇ ਨਾਲ ਪਹਿਲਾਂ ਪੈਰੋਲ ਤੇ ਵੀ ਆਉਂਦੇ ਰਹੇ ਨੇ, ਬਹੁਤ ਸ਼ਰਾਫਤ ਦੇ ਨਾਲ ਇੱਥੇ ਸਮਾਂ ਕੱਟਣ ਵਾਲੇ ਆ। ਕੋਈ ਬਹੁਤਾ ਲਾਈਮ ਲਾਈਟ 'ਚ ਨਹੀਂ ਰਹਿੰਦੇ, ਆਪਦੀ ਕਿਰਤ ਕਰਦੇ ਆ, ਮਸਤ ਰਹਿੰਦੇ ਇੱਕਦਮ, ਬਹੁਤ ਸਿਆਣੇ ਨੇ, ਪੜ੍ਹੇ ਲਿਖੇ ਇਨਸਾਨ ਨੇ, ਬਾ ਕਮਾਲ ਇਨਸਾਨ। ਤਾਂ ਗੱਲ ਇਹ ਆ ਕਿ ਇਹ ਜ਼ਮਾਨਤ ਰੱਦ ਕਿਵੇਂ ਹੋਈ ਹੈ ਸਮਝ ਤੋਂ ਬਾਹਰ ਦੀ ਗੱਲ ਹੈ। ਪੱਕੀ ਜੇ ਜ਼ਮਾਨਤ, ਪੱਕੀ ਦਾ ਮਤਲਬ ਵੀ ਇਹ ਹੁੰਦਾ ਨਾ ਕਿ ਤੁਸੀਂ ਵਿਚਰ ਸਕਦੇ ਹੋ, ਆਰਾਮ ਨਾਲ ਰਹੋ। ਫਿਰ ਰੱਦ ਕਿਵੇਂ ਕੀਤਾ ਗਿਆ? ਕੋਰਟ ਦੇ ਹੁਕਮਾਂ ਤੇ ਹੋਇਆ ਜਾਂ ਸਰਕਾਰ ਨੇ ਕੁਝ ਕੀਤਾ? ਮੈਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ। ਖੈਰ ਇਹਨਾਂ ਨੇ ਇਹਦੇ ਤੇ ਪ੍ਰਤੀਕਰਮ ਦਿੱਤਾ। ਇਹ ਕਹਿੰਦੇ ਜੀ ਕਿ ਗੁਰਮੀਤ ਸਿੰਘ ਜੀ ਦੀ ਪੱਕੀ ਜ਼ਮਾਨਤ ਜਿਹੜੀ ਰੱਦ ਹੋਈ ਆ, ਇਹ ਮੰਦਭਾਗਾ। ਉਹਨਾਂ ਨੇ ਰੋਸ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਕ ਪਾਸੇ ਸਿੱਖ ਕੌਮ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਪੱਕੀ ਜ਼ਮਾਨਤ ਤੇ ਆਏ ਸਿੰਘਾਂ ਦੀਆਂ ਜ਼ਮਾਨਤਾਂ ਰੱਦ ਕਰਕੇ ਹੋਰ ਧੱਕਾ ਕੀਤਾ ਜਾ ਰਿਹਾ। ਉਹਨਾਂ ਆਖਿਆ ਕਿ ਇੰਝ ਲੱਗਦਾ ਹੈ ਜਿਵੇਂ ਸਰਕਾਰਾਂ ਜਾਣਬੁੱਝ ਕੇ ਸਿੱਖਾਂ ਦੇ ਮਸਲਿਆਂ ਨੂੰ ਉਲਝਾਈ ਰੱਖ ਕੇ ਆਪਣੇ ਰਾਜਸੀ ਹਿੱਤਾਂ ਨੂੰ ਪੂਰਾ ਕਰਨਾ ਚਾਹੁੰਦੀਆਂ ਹਨ। ਦੇਖੋ ਇਹ ਕਾਫੀ ਗੰਭੀਰ ਮਸਲਾ ਹੈ। ਪਹਿਲੀ ਗੱਲ ਤੇ ਹੈ ਕਿ ਧਾਮੀ ਸਾਹਿਬ ਦਾ ਜਿਹੜਾ ਪ੍ਰੈਸ ਨੋਟ ਲੱਗਾ ਹੈ ਅਜੀਤ ਦੇ ਵਿੱਚੋਂ ਮੈਂ ਦੇਖਿਆ, ਤਾਂ ਉਹਦੇ ਵਿੱਚ ਉਹਨਾਂ ਨੇ ਪ੍ਰੈਸ ਨੋਟ ਦੇ ਵਿੱਚ ਇਹ ਚੀਜ਼ ਪਾਈ ਨਹੀਂ ਹੈ ਕਿ ਕਿਸਨੇ ਜ਼ਮਾਨਤ ਰੱਦ ਕੀਤੀ। ਜੀ ਜੀ। ਪਹਿਲੀ ਗੱਲ ਤੇ ਇਹ ਆ ਕਿ ਇਹ ਸਮਝਣਾ ਚਾਹੀਦਾ ਕਿ ਤੁਸੀਂ ਆਈਡੀ ਤਗੜੀ ਸਿੱਖਾਂ ਦੀ ਸੰਸਥਾ ਆ, ਜਿਹੜਾ ਵੀ ਤੁਹਾਡਾ ਪ੍ਰੈਸ ਸੈਕਟਰੀ ਆ, ਉਹਨੂੰ ਘੱਟੋ ਘੱਟ ਇੰਨੀ ਤੇ ਅਕਲ ਆਉਣੀ ਚਾਹੀਦੀ ਹੈ ਨਾ ਕਿ ਮੌਜੂਦਾ ਗੱਲ ਦਾ ਪਤਾ ਲੱਗੇ ਨਾ। ਕੇਂਦਰ ਸਰਕਾਰ ਨੇ ਕਰਵਾਈ ਆ ਜਾ ਕੇ, ਪੰਜਾਬ ਸਰਕਾਰ ਨੇ ਕਰਵਾਈ ਆ ਜਾਂ ਕੋਰਟ ਨੇ ਕਰ ਦਿੱਤੀ। ਖੈਰ ਇਹਨਾਂ ਨੇ ਨਾਲ ਇਹ ਗੱਲ ਜ਼ਰੂਰ ਕਹੀ ਆ ਕਿ ਭਾਈ ਗੁਰਮੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਲੋੜੀਂਦਾ ਸਹਿਯੋਗ ਜਿਹੜਾ ਕੀਤਾ ਜਾਏਗਾ। ਦੇਖੋ ਗੱਲ ਇਹ ਆ ਕਿ ਬਿਲਕੁਲ ਇੱਕ ਤੇ ਤੁਸੀਂ ਕਾਨੂੰਨੀ ਲੜਾਈ 'ਚ ਉਹਦਾ ਸਾਥ ਦਿਓ, ਜਿਹੜਾ ਵੀ ਬੰਦਾ ਕੁਝ ਇਸ ਤਰ੍ਹਾਂ ਦਾ ਹੈ, ਤੇ ਉੱਥੇ ਤੁਹਾਡੇ ਕੋਲ ਇੱਕ ਜਾ ਕੇ ਸਟਰੋਂਗ ਕਹਿ ਲਓ ਕਿ ਬਹਿਸ ਹੈਗੀ ਆ, ਤੁਹਾਡੇ ਕੋਲ ਸਟਰੋਂਗ ਇੱਕ ਤਰਕ ਹੈਗਾ ਕਿ ਜਿਹੜਾ ਬੰਦਾ ਜੀ ਰੈਗੂਲਰ ਪੈਰੋਲ ਤੇ ਆਉਂਦਾ ਹੈ, ਪੱਕੀ ਜ਼ਮਾਨਤ ਤੇ ਇੰਨਾ ਚਿਰ ਰਿਹਾ, ਜਦੋਂ ਉਹਨੇ ਕੋਈ ਅਸ਼ਾਂਤੀ ਨਹੀਂ ਫੈਲਾਈ, ਕੋਈ ਹਿੰਸਾ ਨਹੀਂ ਕੀਤੀ, ਕੋਈ ਉਕਸਾਇਆ ਨਹੀਂ, ਕੋਈ ਸਿਆਸੀ ਗਤੀਵਿਧੀ ਨਹੀਂ ਕੀਤੀ, ਤਾਂ ਬਈ ਕਾਤੋਂ? ਮੇਰੇ ਖਿਆਲ ਦੇ ਨਾਲ ਇਹ ਆਪਾਂ ਦੇਖਦੇ ਆ, ਇਹ ਡੰਗ ਟਪਾਊ ਨੀਤੀਆਂ ਨੇ। ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਕਿ ਇਹ ਜਿਹੜੇ ਮੁੱਦੇ ਆ ਜਾਂ ਵਿਰੋਧੀ ਧਿਰ ਦੇ ਰੋਲ ਆ, ਉਹ ਵੀ ਅੱਜ ਕੱਲ ਡਿਜੀਟਲੀ ਹੋ ਗਏ ਆ। ਹਾਂਜੀ ਹਾਂਜੀ। ਉਹਨਾਂ ਨੂੰ ਡਿਜੀਟਲੀ ਚੁੱਕਿਆ ਜਾਂਦਾ, ਡਿਜੀਟਲੀ ਵਰਤਿਆ ਜਾਂਦਾ, ਮੁੜ ਕੇ ਡਿਜੀਟਲੀ ਛੱਡ ਦਿੱਤਾ ਜਾਂਦਾ। ਜ਼ਮੀਨ ਤੇ ਤਾਂ ਦਿਖਦੀ ਕੁਛ ਨਹੀਂ, ਕਿਉਂਕਿ ਹਾਂਜੀ ਥੱਲੇ ਕੁਝ ਵੀ ਨਹੀਂ ਹੈ। ਵਿਰੋਧੀ ਧਿਰ ਦੀ ਵੀ ਤੁਸੀਂ ਜੇ ਦੇਖੋਗੇ ਤਾਂ ਸਿਆਸਤ ਦੇ ਵਿੱਚ ਵੀ ਇਹ ਕਮੀ ਆਉਂਦੀ ਆ। ਪ੍ਰੈਸ ਨੋਟ ਦੇ ਦਿੱਤਾ, ਲਾਈਵ ਹੋ ਗਿਆ ਵਗੈਰਾ। ਤਾਂ ਗੱਲ ਇਹ ਆ ਕਿ ਤੁਹਾਨੂੰ ਮੈਦਾਨ 'ਚ ਉਤਰਨਾ ਚਾਹੀਦਾ। ਧਾਮੀ ਸਾਹਿਬ ਖੁਦ ਤੁਸੀਂ ਵਕੀਲ ਹੋ, ਤਾਂ ਇਹਨਾਂ ਚੀਜ਼ਾਂ ਤੇ ਤੁਹਾਨੂੰ ਕਹਿ ਲਓ ਕਿ ਪਹਿਲੀ ਗੱਲ ਤੇ ਇਹ ਹੈ ਕਿ ਪ੍ਰੈਸ ਨੋਟ ਸਾਰੀ ਕੌਮ ਨੂੰ ਪਤਾ ਲੱਗਣਾ ਚਾਹੀਦਾ ਕਿ ਜੇ ਅਖਬਾਰ ਵਾਲਿਆਂ ਨੇ ਅੱਧਾ ਅਧੂਰਾ ਛਾਪਿਆ ਤੇ ਉਹਨਾਂ ਨੂੰ ਵੀ ਕਹੋ ਕਿ ਬਈ ਪ੍ਰੈਸ ਨੋਟ ਪੂਰਾ ਛਾਪੋ। ਤੇ ਦੂਜੀ ਚੀਜ਼ ਇਹ ਆ ਕਿ ਤੁਹਾਨੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ। ਤੁਹਾਡੇ ਕੋਲ ਬਹੁਤ ਸਟਰੋਂਗ ਆਧਾਰ ਆ ਕਿ ਭਾਈ ਇਹ ਜਿਹੜੀ ਜ਼ਮਾਨਤ ਜਿਹੜੀ ਰੱਦ ਕੀਤੀ ਕਾਹਤੋਂ ਕਰ ਦਿੱਤੀ ਹੈ? ਜਦੋਂ ਬੰਦਾ ਕਿਸੇ ਗੱਲ ਲਈ ਜ਼ਿੰਮੇਵਾਰ ਨਹੀਂ, ਗੁਨਾਹਗਾਰ ਨਹੀਂ, ਤਾਂ ਕਿਉਂ ਉਹਦੀ ਜ਼ਮਾਨਤ ਰੱਦ ਕਰ ਰਿਹਾ ਜੀ? ਜੀ। ਤੇ ਕੇਜਰੀਵਾਲ ਸਾਹਿਬ ਨੂੰ ਫੇਰ ਜੇਲ੍ਹ ਭੇਜ ਦਿੱਤਾ ਜੀ। ਨਹੀਂ, ਕੇਜਰੀਵਾਲ ਸਾਹਿਬ ਤੇ ਹੈ ਹੀ ਜੇਲ੍ਹ ਦੇ ਵਿੱਚ ਨੇ ਨਾ। ਉਹ ਕਹਿੰਦੇ ਜੇਲ੍ਹ ਤੋਂ ਚੱਲੇਗੀ ਸਰਕਾਰ। ਤਾਂ ਗੱਲ ਇਹ ਹੈ ਕਿ ਜੇਲ੍ਹ ਦੇ ਵਿੱਚ ਤਾਂ ਹੈਗੇ ਹੀ ਨੇ, ਉਹ ਜੇਲ੍ਹ 'ਚ ਨਹੀਂ ਹੈ। ਮਤਲਬ ਕਿ ਸੀਗੇ ਪਹਿਲਾਂ ਈਡੀ ਦੀ ਕਸਟਡੀ 'ਚ ਸੀਗੇ, ਤਾਂ ਹੁਣ ਉਹਨਾਂ ਦੀ ਜਿਹੜੀ ਉਹ ਈਡੀ ਕਸਟਡੀ ਆ ਉਹ ਖਤਮ ਹੋ ਗਈ, ਜੁਡੀਸ਼ੀਅਲ ਕਸਟਡੀ ਸ਼ੁਰੂ ਹੋ ਗਈ। ਤਾਂ ਦੱਸਦੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਜਦੋਂ ਪੇਸ਼ ਕੀਤਾ ਗਿਆ, ਅੱਜ ਈਡੀ ਨੇ ਇਹ ਗੱਲ ਕਹੀ ਆ ਕਿ ਦਿੱਲੀ ਸੀਐਮ ਨੇ ਸਾਨੂੰ ਦੱਸਿਆ ਕਿ ਜਿਹੜਾ ਵਿਜੇ ਨਾਇਰ ਹੈ ਉਹ ਆਤਸ਼ੀ ਸੌਰਭ ਨੂੰ ਰਿਪੋਰਟ ਕਰਦਾ ਸੀਗਾ। ਮਤਲਬ ਕਿ ਦੂਜੇ ਦੋ ਵੀ ਆ ਵੀ ਵੇਖ ਲਓ ਕੰਮ ਜੀ। ਮਤਲਬ ਕਿ 3 ਟੌਪ ਦੇ ਚੱਕੇ, 2 ਕੰਮਕਾਰ ਜਿਹੜੇ ਸੰਭਾਲ ਰਹੇ ਆ, ਕੱਲਾ ਗੋਪਾਲ ਰਾਏ ਰਹਿ ਜਾਏਗਾ ਹੁਣ। ਆਤਸ਼ੀ ਤੇ ਸੌਰਭ ਭਾਰਦਵਾਜ ਇਹੀ ਸੰਭਾਲ ਰਹੇ ਆ ਨਾ। ਹਾਂਜੀ ਹਾਂਜੀ। ਤੇ ਅੱਜ ਈਡੀ ਨੇ ਉਹਨਾਂ ਦਾ ਵੀ ਨਾਮ ਲੈ ਦਿੱਤਾ। ਕਮਾਲ ਦੀ ਗੱਲ ਹੈ।
ਹੱਦ ਹੋ ਗਈ ਆ। ਜੀ ਤੇ ਗੱਲ ਵੇਖੋ ਕਿਵੇਂ ਨੈਰੇਟਿਵ ਚੱਲਦੇ ਨੇ। ਗੱਲ ਇਹ ਉੱਡ ਗਈ ਕਿ ਅਰਵਿੰਦ ਕੇਜਰੀਵਾਲ ਨੇ ਨਾਂ ਲੈ ਦਿੱਤਾ ਕੋਰਟ 'ਚ ਖਲੋ ਕੇ। ਜੀ ਜੀ ਉਹ ਅਸੀਂ ਕਿਸੇ ਮੰਚ ਤੇ ਗੱਲ ਪੈ ਕਰਦੇ ਸਾਂ ਤੇ ਉੱਥੇ ਲਾਈਵ ਚੱਲ ਰਿਹਾ ਸੀਗਾ ਤੇ ਮੈਂ ਆਖਿਆ ਜੇ ਇਦਾਂ ਦੀ ਗੱਲ ਹੈ ਮੈਨੂੰ ਪਤਾ ਨਹੀਂ ਸੀ। ਮੈਂ ਅੱਜ ਥੋੜਾ ਜਿਹਾ ਨਿੱਜੀ ਰੁਝੇਵੇਂ 'ਚ ਸੀਗਾ ਪ੍ਰਵੀਨ ਜੀ, ਬੱਚਿਆਂ ਦੀਆਂ ਐਡਮਿਸ਼ਨਾਂ ਚੱਲਦੀਆਂ ਨੇ ਇੱਧਰ। ਤਾਂ ਖੈਰ ਗੱਲ ਇਹ ਆ ਕਿ ਮੈਂ ਬੜਾ ਹੈਰਾਨ, ਮੈਂ ਕਿਹਾ ਜੀ ਇਹੀ ਗੱਲ ਕੇਜਰੀਵਾਲ ਨੇ ਅਦਾਲਤ 'ਚ ਕਹਿਣੀ ਆ ਕਿ ਭਾਈ ਮੈਂ ਤਾਂ ਗੁਨਾਹਗਾਰ ਹਾਂ ਜੀ, ਮੈਂ ਆਪਦਾ ਇੱਕ ਵਾਲੇ ਜੁਰਮ ਕਰਦਾ ਤੇ ਦੂਜੇ ਵੀ ਨਾਲ ਦੋ ਆ, ਤੇ ਫਿਰ ਇੰਨਾ ਡੰਗਾ ਕਰਨ ਦੀ ਕੀ ਲੋੜ ਸੀ? ਜੀ ਜੀ ਤਾਂ ਗੱਲ ਇਹ ਹੈ ਕਿ ਉਹ ਈਡੀ ਨੇ ਜਾ ਕੇ ਉੱਥੇ ਦਾਅਵਾ ਕੀਤਾ। ਸੋ ਇਹਦਾ ਮਤਲਬ ਹੈ ਕਿ ਈਡੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਵੀ ਬੁਲਾ ਸਕਦੀ ਹੈ। ਤਾਂ ਉਹ ਤਾਂ ਬਿਆਨ ਆਪਾਂ ਨੂੰ ਵੀ ਪਤਾ, ਕਿਸੇ ਦਾ ਵੀ ਉੱਥੇ ਜਾ ਕੇ ਕਹਿ ਸਕਦੇ ਜੀ ਸਾਡੇ ਕੋਲ ਇਹ ਮੰਨਿਆ, ਉਹ ਤਾਂ ਦਸਤਖਤ ਵੀ ਕਰਵਾ ਲੈਂਦੇ ਆ, ਤੁਹਾਨੂੰ ਪਤਾ, ਡੰਡੇ ਦੇ ਜ਼ੋਰ ਤੋਂ। ਤਾਂ ਖੈਰ ਨਾਲ ਇਹ ਕਿਹਾ ਕਿ ਇਹ ਸਹਿਯੋਗ ਨਹੀਂ ਕਰ ਰਹੇ। ਕੋਰਟ ਨੇ ਪੁੱਛਿਆ ਕਿ ਜੁਡੀਸ਼ੀਅਲ ਕਸਟਡੀ ਦੇ ਲਈ ਕੀ ਇਹ ਦਲੀਲਾਂ ਸਹੀ ਆ, ਮਤਲਬ ਕਿ ਜਿਹੜੀਆਂ ਤੁਸੀਂ ਦਲੀਲਾਂ ਦੇ ਰਹੇ ਹੋ ਕਿ ਇਹ ਗੁੰਮਰਾਹ ਕਰ ਰਿਹਾ ਜੀ, ਫਲਾਣਾ ਧਮਕਾਇਆ ਜੀ। ਤਾਂ ਵੈਸੇ ਜੁਡੀਸ਼ੀਅਲ ਕਸਟਡੀ ਮੀਡੀਆ ਦਾ ਸ਼ਬਦ, ਮੇਰਾ ਮੰਨਣਾ ਹੈ ਕਿ ਉਹ ਸ਼ਾਇਦ ਕਸਟਡੀ ਮੰਗ ਰਹੇ ਹੋਣੇ ਆ ਰਿਮਾਂਡ ਵਾਸਤੇ। ਤਾਂ ਫਿਰ ਉਹਨਾਂ ਨੇ ਜਿਹੜਾ ਆਧਾਰ ਬਣਾਇਆ ਉਸੇ ਨੂੰ ਹੀ ਕਿਤੇ ਨਾ ਕਿਤੇ ਅਦਾਲਤ ਨੇ ਕਾਊਂਟਰ ਕੀਤਾ ਕਿ ਕਈ ਆ ਜਿਹੜੇ ਤੁਸੀਂ ਦੇ ਰਹੇ ਹੋ, ਤਰਕ ਦੇ ਰਹੇ ਹੋ ਜੀ ਸਾਡੇ ਕੋਲੇ ਮੰਨਿਆ ਤੇ ਸਾਨੂੰ ਗੁੰਮਰਾਹ ਕਰ ਰਿਹਾ, ਇਹ ਤਰਕ ਜਿਹੜੇ ਆ ਗਰਾਊਂਡ ਬਣਦੇ ਆ। ਇਸ ਕਰਕੇ ਇਹ ਜਿਹੜਾ ਮਸਲਾ ਸੀਗਾ ਉਹ ਫਿਰ ਇੱਥੇ ਆ ਕੇ ਨਿਬੜਦਾ ਕਿ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ। 3 ਕਿਤਾਬਾਂ ਜਿਹੜੀਆਂ ਉਹਨਾਂ ਦੀ ਮੰਗ ਕੀਤੀ ਕੇਜਰੀਵਾਲ ਦੇ ਵਕੀਲ ਰਮੇਸ਼ ਗੁਪਤਾ ਨੇ, ਇੱਕ ਤੇ ਗੀਤਾ ਰਾਮਾਇਣ ਤੇ ਨੀਰਜਾ ਚੌਧਰੀ ਦੀ ਇੱਕ ਹੈਗੀ ਆ ਬੁੱਕ ਹਾਊ ਪ੍ਰਾਈਮ ਮਿਨਿਸਟਰ ਡਿਸਾਈਡ। ਇਹ 3 ਕਿਤਾਬਾਂ ਦੀ ਜਿਹੜੀ ਹੈ ਮੰਗ ਕੀਤੀ ਆ। ਤੇ ਬਾਕੀ ਜੋ ਐਡੀਸ਼ਨਲ ਸੋਲਿਸਿਟਰ ਜਨਰਲ ਆ ਰਾਜੂ ਸਾਹਿਬ, ਉਹਨਾਂ ਨੇ ਤੇ ਇਹ ਵੀ ਕਿਹਾ ਵੀ ਦੇਖੋ ਇਹ ਫੋਨ ਆਪਦੇ ਦਾ ਪਾਸਵਰਡ ਹੀ ਨਹੀਂ ਸ਼ੇਅਰ ਕਰ ਰਹੇ। ਤਾਂ ਇਹ ਵੀ ਇੱਕ ਉੱਥੇ ਗੱਲ ਜਿਹੜੀ ਆ ਚੱਲੀ ਆ। ਖੈਰ ਜੇਲ੍ਹ ਦੇ ਵਿੱਚ ਇਕੱਲੇ ਰਹਿਣਗੇ, ਬੈਰਕ ਮਤਲਬ ਕਿ ਜਿਹੜੀ ਹੋਏਗੀ ਉਹਦੇ ਵਿੱਚ ਇਕੱਲੇ ਹੀ ਰਹੂਗੇ। ਤਾਂ ਬਾਕੀ ਇਹ ਆ ਕਿ ਨੇੜਲੇ ਭਵਿੱਖ ਦੇ ਵਿੱਚ ਮੈਨੂੰ ਨਹੀਂ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਕੋਰਟ ਵੱਲੋਂ ਕੋਈ ਰਾਹਤ ਮਿਲੇਗੀ, ਕਿਉਂਕਿ ਜੋ PMLA ਆ ਯਾਨੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੈ ਜਿਹੜਾ, ਇਹਨੂੰ ਮੈਂ ਪੜ੍ਹਿਆ ਹੋਇਆ ਤੇ ਜੋ ਇਹਦੀ ਧਾਰਾ 45 ਹੈ 19 ਹੈ ਬਹੁਤ ਖਤਰਨਾਕ ਆ। ਸੋ ਇਸ ਕਰਕੇ ਇੰਨਾ ਜ਼ਰੂਰ ਹੈ ਕਿ ਖਹਿੜਾ ਛੁੱਟ ਗਿਆ ਈਡੀ ਤੋਂ, ਈਡੀ ਵਾਲੀ ਕਸਟਡੀ ਖਤਮ ਹੋ ਗਈ ਆ, ਤਾਂ ਹੁਣ ਜੇਲ੍ਹ ਵਾਲੀ ਕਸਟਡੀ ਜਿਹੜੀ ਹੈ ਚਾਲੂ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।